ਆਸਟ੍ਰੇਲੀਆ ਵਿੱਚ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਨੂੰ ਮਿਲੀ ਯਤੀ ਨੇਸ਼ਨ ਦੀ ਹਿਮਾਇਤ। ਐਸਜੀਪੀਸੀ ਪ੍ਰਧਾਨ ਤੇ ਹੋਏ ਹਮਲੇ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ। ਐਡਵੋਕੇਟ ਧਾਮੀ ਦੀ ਗੱਡੀ ਤੇ ਹੋਏ ਹਮਲੇ ਦੀ ਵੱਖ-ਵੱਖ ਨੁਮਾਇੰਦਿਆਂ ਨੇ ਕੀਤੀ ਨਿਖੇਧੀ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਨੂੰ ਵੱਡੀ ਹਿਮਾਇਤ ਮਿਲੀ ਹੈ। ਦੱਸ ਦਈਏ ਕਿ ਸਿੱਖਾਂ ਦੇ ਆਜ਼ਾਦ ਮੁਲਕ ਖਾਲਿਸਤਾਨ ਲਈ 29 ਜਨਵਰੀ ਨੂੰ ਆਸਟ੍ਰੇਲੀਆ ਵਿੱਚ ਰੈਫਰੈਂਡਮ ਵੋਟਾਂ ਪੈਣ ਜਾ ਰਹੀਆਂ ਹਨ। ਇਸ ਰੈਫਰੈਂਡਮ ਨੂੰ ਲੈ ਕੇ ਵੱਖ-ਵੱਖ ਮੁਲਕਾਂ ਤੋਂ ਸਿੱਖਾਂ ਨੂੰ ਹਿਮਾਇਤ ਮਿਲ ਰਹੀ ਹੈ। ਹੁਣ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਯਤੀ ਨੇਸ਼ਨ ਨੇ ਵੀ ਸਿੱਖ ਰੈਫਰੈਂਡਮ ਦੀ ਹਿਮਾਇਤ ਕੀਤੀ ਹੈ। ਮੈਲਬਰਨ ਵਿੱਚ ਸਿੱਖ ਫॉर ਜਸਟਿਸ ਅਤੇ ਯਤੀ ਨੇਸ਼ਨ ਫੋਰਨ ਅਫੇਅਰ ਦੇ ਮਿਨਿਸਟਰ ਮਰੂ ਵਾਲੂਬਰਾ ਨੇ ਸਾਂਝੀ ਪ੍ਰੈਸ ਵਾਰਤਾ ਕੀਤੀ ਅਤੇ ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਸਿੱਖ ਖਾਲਿਸਤਾਨ ਰੈਫਰੈਂਡਮ ਦੀ ਹਿਮਾਇਤ ਵੀ ਕੀਤੀ। ਇਸ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਬਖਸ਼ੀਸ਼ ਸਿੰਘ ਸੰਧੂ ਅਤੇ ਗੁਰਪਤਵੰਤ ਸਿੰਘ ਪੰਨੂ ਨੇ ਵੀ ਸ਼ਮੂਲੀਅਤ ਕੀਤੀ ਅਤੇ 29 ਜਨਵਰੀ ਨੂੰ ਪੈਣ ਵਾਲੀਆਂ ਰੈਫਰੈਂਡਮ ਵੋਟਾਂ ਬਾਰੇ ਜਾਣਕਾਰੀ ਦਿੱਤੀ। ਮੈਲਬਰਨ ਦੇ ਵਿੱਚ ਸਿੱਖਸ ਫॉर ਜਸਟਿਸ ਔਰ ਇਹਨਾਂ ਦਾ ਇਸ ਜਿਹੜਾ ਜਿਸ ਨੇਟਿਵ ਫਸਟ ਨੇਸ਼ਨ ਦੀ ਮੈਂ ਗੱਲ ਕੀਤੀ ਹੈ ਯਦਿੰਜ਼ੀ ਨੇਸ਼ਨ, ਉਹਨਾਂ ਦੇ ਮਿਸਟਰ ਮੁਰਮੂ ਵਾਲੂਬਰਾ ਜਿਨ੍ਹਾਂ ਦਾ ਜਿਹੜਾ ਰੈਂਕ ਹੈ ਉਹ ਮਿਨਿਸਟਰ ਫॉर ਫੋਰਨ ਅਫੇਅਰਸ ਐਂਡ ਟ੍ਰੇਡ ਇਨ ਸੋਵਰਨ ਯਦਿੰਜ਼ੀ ਗਵਰਨਮੈਂਟ, ਇਹਨਾਂ ਦੀ ਜਿਹੜੀਆਂ ਟੈਰੀਟਰੀਜ਼ ਨੇ ਉਹਦੇ 'ਚੋਂ ਸੋਵਰਨ ਨੇ, ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਇਹਨਾਂ ਨੇ ਮੁਰਮੂ ਵਾਲੂਬਰਾ ਨੇ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਜੋ ਵੀ what the United Nations Declaration of Rights on Indigenous People could mean for Sikh community at an international level, और फिर उन्होंने कहा with the Republic of India voluntarily signing up the United Nations Declaration of Rights on Indigenous People, it becomes incumbent upon India to fulfill its obligations of recognizing Sikh people's right to self-determination in their historical homeland, the Indian government Punjab, to settle the past and secure the future, said Walubra. बड़ी strong statement उन्होंने ਦਿੱਤੀ कि भी इंडिया ਜਿਹੜਾ ਹੈ signatory ਹੈ ਇਸ ਇੰਡੀਜਨਸ ਪੀਪਲਸ ਦੇ ਰਾਈਟ ਦਾ, ਜਿਹੜਾ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਔਰ ਸਿੱਖ ਜਿਹੜੇ ਕਿ ਆਪਣੇ ਹਿਸਟੋਰੀਕਲ ਉਹਨਾਂ ਦਾ ਹੋਮਲੈਂਡ ਜਿਹੜਾ ਜਿਸ ਦੇ ਵਿੱਚ ਇਸ ਹੱਕ ਨੂੰ ਮੰਗਦੇ ਨੇ ਤਾਂ ਕਿ ਉਹਨਾਂ ਦਾ ਫਿਊਚਰ ਸਿਕਿਉਰ ਹੋਏ, ਇਸ ਦੀ ਅਸੀਂ ਹਮਾਇਤ ਕਰਦੇ ਹਾਂ। ਔਰ ਇਸ ਪ੍ਰੈਸ ਕਾਨਫਰੰਸ ਸ਼ਾਮਲ ਹੋਣ ਲਈ ਮਿਸਟਰ ਵਾਲਬਰਾ ਜਿਹੜੇ ਨੇ ਆਪਣੇ ਯਦਿੰਜ਼ੀ ਨੇਸ਼ਨ ਜਿਹੜਾ ਕਿ ਕੈਰਨ ਦੇ ਵਿੱਚ ਉੱਥੋਂ ਫਲਾਈ ਕਰਕੇ ਪਹੁੰਚੇ ਔਰ ਉਹਨਾਂ ਨੇ ਜਿਹੜਾ ਇਸ ਦੀ ਉਹਨਾਂ ਦੀ ਹਮਾਇਤ ਔਰ ਇਸ ਗੱਲ ਦਾ ਧਿਆਨ ਰਹੇ ਕਿ ਯਦਿੰਜ਼ੀ ਨੇਸ਼ਨ ਜਿਹੜੇ ਨੇ ਇਹ ਵਿਦਿਨ ਇਹਨਾਂ ਦਾ ਆਪਣਾ ਪਾਸਪੋਰਟ ਵੀ ਹੈ, ਇਹ ਫੋਰਨ ਗਵਰਨਮੈਂਟਸ ਨਾਲ ਵੀ ਡੀਲ ਕਰਦੇ ਨੇ, ਇਹਨਾਂ ਦੀ ਆਪਣੀ ਕਰੰਸੀ ਵੀ ਹੈ ਔਰ ਇਸ ਸਾਰੇ ਦੇ ਨਾਲ ਹੀ ਕਿਉਂਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਬਖਸ਼ੀਸ਼ ਸਿੰਘ ਸੰਧੂ ਔਰ ਗੁਰਪਤਵੰਤ ਸਿੰਘ ਪੰਨੂ ਇਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਤਾਂ ਬਰੀਫ ਕੀਤਾ ਕਿ ਭਾਈ ਕਿਵੇਂ 29 ਜਨਵਰੀ ਨੂੰ 9 ਵਜੇ ਤੋਂ 5 ਵਜੇ ਤੱਕ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣਗੀਆਂ ਔਰ 18 ਸਾਲ ਔਰ ਉਸ ਤੋਂ ਜ਼ਿਆਦਾ ਉਮਰ ਦੇ ਜਿਹੜੇ ਵੀ ਨੇ ਉਹ ਇਸ ਦੇ ਲਈ ਐਲੀਜੀਬਲ ਹੋਣਗੇ ਵੋਟਾਂ ਪਾਉਣ ਲਈ। ਅਸੀਂ ਸਮਝਦੇ ਹਾਂ ਵੀ ਕਈ ਵਾਰ ਬੇਸ਼ੱਕ ਇਸ ਨੂੰ ਇੱਕ ਸਿੰਬੋਲਿਕ ਸਪੋਰਟ ਵਜੋਂ ਹੀ ਦੇਖਿਆ ਜਾਏਗਾ ਕਿਉਂਕਿ ਉਹ ਆਪ ਵੀ ਸਟਰਗਲਿੰਗ ਨੇ ਕੋਈ ਦੇ ਚੋਂ, ਲੇਕਿਨ ਮੈਂ ਇਹ ਸਮਝਦਾ ਹਾਂ ਵੀ ਜਦੋਂ ਕੋਈ ਮੁਸੀਬਤ ਦੇ ਵਿੱਚ ਹੁੰਦਾ ਸਾਨੂੰ ਕਿਉਂ ਕਦੇ ਨਵਾਬ ਮਲੇਰਕੋਟਲਾ ਨਹੀਂ ਭੁੱਲਿਆ ਕਿ ਭਾਈ ਜਦੋਂ ਸਰਹੰਦ ਦੀ ਉਸ ਕਚਹਿਰੀ ਦੇ ਵਿੱਚ ਫਤਵਾ ਦਿੱਤਾ ਜਾ ਰਿਹਾ ਸੀ ਸਾਹਿਬਜ਼ਾਦਿਆਂ ਦੇ ਖਿਲਾਫ ਤੇ ਨਵਾਬ ਮਲੇਰਕੋਟਲੇ ਨੇ ਹਾ ਦਾ ਨਾਰਾ ਮਾਰਿਆ ਸੀ। ਇਹ ਕੌਮਾਂ ਦੀ ਜ਼ਿੰਦਗੀ 'ਚ ਇਹ ਬੜੇ ਇੰਪੋਰਟੈਂਟ ਪਲ ਹੁੰਦੇ ਨੇ ਕਿ ਜਦੋਂ ਕੋਈ ਤੁਹਾਡੇ ਨਾਲ ਖਲੋਂਦਾ ਜਾਂ ਘੱਟੋ ਘੱਟ ਇਹ ਕਹਿੰਦਾ ਕਿ ਭਾਈ ਨਹੀਂ ਤੁਸੀਂ ਠੀਕ ਹੋ, ਤੁਹਾਡੇ ਤੇ ਜ਼ੁਲਮ ਕਰਨ ਵਾਲਿਆਂ ਨੂੰ ਅਸੀਂ ਵੀ ਵੰਗਾਰਦੇ ਤੇ ਉਦੋਂ ਹੌਸਲਾ ਹੁੰਦਾ। ਸੋ ਮੈਂ ਇਸ ਨੂੰ ਇੱਕ ਪੋਜ਼ਿਟਿਵ ਡਿਵੈਲਪਮੈਂਟ ਦੇ ਤੌਰ ਤੇ ਵੀ ਦੇਖਦਾ ਔਰ ਯਦਿੰਜ਼ੀ ਨੇਸ਼ਨ ਦਾ ਇਹ ਸਿੱਖਾਂ ਦੇ ਲਈ ਜੈਸਚਰ ਸਿੱਖ ਕੌਮ ਕਦੇ ਵੀ ਨਹੀਂ ਭੁੱਲੇਗੀ ਔਰ ਖਾਲਿਸਤਾਨ ਦੀ ਕਾਇਮੀ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਇਹ ਕਿਉਂਕਿ ਆਲਰੇਡੀ ਇਹਨਾਂ ਦੀ ਆਪਣੇ ਪਾਸਪੋਰਟ ਕਰੰਸੀ ਵੀ ਹੈ, ਅਸੀਂ ਇਹਨਾਂ ਦੇ ਨਾਲ ਜਿਹੜੇ ਨੇ ਉਹ ਆਪਣੇ ਡਿਪਲੋਮੈਟਿਕ ਰਿਸ਼ਤੇ ਵੀ ਕਾਇਮ ਕਰਾਂਗੇ। ਅਸੀਂ ਵੈਸੇ ਆਸ ਕਰਦੇ ਹਾਂ ਕਿ ਓਵਰ in the coming time ਆਸਟ੍ਰੇਲੀਅਨ ਗਵਰਨਮੈਂਟ, ਬ੍ਰਿਟਿਸ਼ ਗਵਰਨਮੈਂਟ ਸਮੇਤ UN ਦੇ ਵਿੱਚ ਸਾਡਾ ਇੱਕ ਆਜ਼ਾਦਾਨਾ ਰੈਕਗਨਾਈਜ਼ਡ ਮੁਲਕ ਹੋਏਗਾ, ਪਰ ਜਦੋਂ ਇਹ ਵੱਡੀਆਂ ਤਾਕਤਾਂ ਨਾਲ ਵੀ ਆ ਜਾਂਦੀਆਂ ਨੇ ਉਦੋਂ ਵੀ ਸਾਨੂੰ ਇਸ ਯਦਿੰਜ਼ੀ ਨੇਸ਼ਨ ਦਾ ਇਹ ਜੈਸਚਰ ਹਮੇਸ਼ਾ ਯਾਦ ਰਹੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸ ਦਈਏ ਕਿ ਬੀਤੇ ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣ ਪਹੁੰਚੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੰਗਤਾਂ ਦੇ ਵਿਰੋਧ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ ਸਨ। ਐਡਵੋਕੇਟ ਧਾਮੀ ਨੇ ਇਸ ਦੀ ਨਿਖੇਧੀ ਕੀਤੀ ਅਤੇ ਮੋਰਚੇ ਦੇ ਪ੍ਰਬੰਧਕਾਂ ਨੂੰ ਇਸ ਤੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਹਨ, ਪਰ ਐਸਜੀਪੀਸੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਹਮੇਸ਼ਾ ਸਿੱਖਾਂ ਦੇ ਪੱਖ ਵਿੱਚ ਹੀ ਖੜੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਜਿਹੜਾ ਅਸੀਂ ਦਸਤਖਤੀ ਮੁਹਿੰਮ ਸ਼ੁਰੂ ਕੀਤੀ ਸੀ, ਉਸ ਮੁਹਿੰਮ ਨੂੰ ਕੱਲ ਪਰਸੋਂ ਤੋਂ ਅਸੀਂ ਹੋਰ ਤੇਜ਼ ਕੀਤਾ। ਅੱਜ ਅਸੀਂ ਫਿਰ ਇਹਨਾਂ ਦੇ ਸੱਦੇ ਦੇ ਉੱਤੇ ਮੇਰੇ ਨਾਲ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਮਹਿਤਾ ਸਾਹਿਬ, ਸਾਬਕਾ ਜਨਰਲ ਸਕੱਤਰ ਸਾਡੇ ਚਾਵਲਾ ਸਾਹਿਬ ਤੇ ਬਹੁਤ ਸਾਰੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਸਾਹਿਬਾਨ ਤੇ ਦੂਸਰੇ ਮੈਂਬਰ ਸਾਹਿਬਾਨ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਇਹ ਅੱਜ ਪ੍ਰੋਗਰਾਮ ਲਿਖਿਆ ਪਈ, ਕਿਉਂਕਿ ਉਹ ਕਹਿਣ ਆਏ ਸੀ ਤੇ ਅਸੀਂ ਜਾ ਕੇ ਮੁੱਦਾ ਸਿੱਖ ਬੰਦੀਆਂ ਦਾ ਆ ਤੇ ਆਪਾਂ ਜਾ ਕੇ ਉਹਨਾਂ ਵਿੱਚ ਸ਼ਮੂਲੀਅਤ ਕਰੀਏ। ਅਸੀਂ ਭੱਠਾ ਸਾਹਿਬ ਤੋਂ ਇਕੱਠੇ ਹੋ ਕੇ ਸਾਰੇ ਇੱਥੇ ਪੰਡਾਲ ਦੇ ਵਿੱਚ ਆ ਗਏ। ਪੰਡਾਲ ਦੇ ਵਿੱਚ ਬੜੇ ਚੰਗੇ ਢੰਗ ਦੇ ਨਾਲ ਇਹਨਾਂ ਨੇ ਉਹਦੇ ਵਿੱਚ ਜੀ ਆਇਆਂ ਵੀ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਪ੍ਰਧਾਨ ਨੂੰ ਵੀ। ਉਸ ਤੋਂ ਬਾਅਦ ਤੇ ਮੈਨੂੰ ਮੀਡੀਆ ਵਾਲੇ ਵੀ ਕੁਛ ਹੋਊਗੇ, ਕੁਛ ਸੱਜਣ ਉਹ ਉਹਨਾਂ ਚੋਂ ਹੋਣਗੇ, ਉਹਨੇ ਸਵਾਲ ਕੀਤੇ। ਮੈਂ ਕਿਹਾ ਮੈਂ ਜਿਹੜੇ ਸਵਾਲ ਅੰਦਰ ਬੋਲਣੇ ਸੀ ਬੋਲ ਦਿੱਤੇ ਆ। ਮੀਨ ਵਾਈਲੇ ਮੈਂ ਜਿਹੜੇ ਗੱਡੀ 'ਚ ਬੈਠਣ ਲੱਗਾ ਤੇ ਉੱਥੇ ਬਹੁਤ ਸਾਰੇ ਇਕੱਠੇ ਹੋ ਕੇ ਆ ਗਏ ਔਰ ਇਕੱਠੇ ਹੋ ਕੇ ਉੱਥੇ ਹੁੱਲੜਬਾਜੀ ਬਹੁਤ ਵੱਡੀ ਕੀਤੀ ਔਰ ਹੁੱਲੜਬਾਜੀ ਨਹੀਂ ਕੀਤੀ, ਇੱਕ ਗੱਡੀ ਦੇ ਮੋਹਰੇ ਲੰਬਾ ਵੀ ਪੈ ਗਿਆ ਆ ਕੇ। ਮੈਂ ਕਿਉਂਕਿ ਗੱਡੀ ਦੇ ਵਿੱਚ ਸੀ, ਪਿਛਲਾ ਸ਼ੀਸ਼ਾ ਤੋੜਿਆ, ਸਾਡਾ ਗੱਡੀ ਦਾ ਮੋਹਰਲਾ ਸ਼ੀਸ਼ਾ ਤੋੜਿਆ ਤੇ ਮੈਂ ਸਮਝਦਾ ਭਈ ਇਹ ਅੱਜ ਜਿਹੜੇ ਮੁੱਦੇ ਅਸੀਂ ਸਿੱਖ ਕੌਮ ਦੇ ਅਹਿਮ ਮੁੱਦੇ ਆ, ਜਿਹੜੇ ਉਹਨਾਂ ਤੇ ਗੱਲ ਕਰਦੇ ਆ ਉਹਨਾਂ ਤੇ ਕਿਉਂ ਕਿੰਤੂ ਪਰੰਤੂ ਕੀਤਾ ਜਾਂਦਾ। ਇਦਾਂ ਇੱਥੇ ਮੈਂ ਕੋਈ ਕਿਸੇ ਤੇ ਕਹਿਣਾ ਨਹੀਂ ਚਾਹੁੰਦਾ। ਆ ਯਾਤਰਾ 6-7 ਦਿਨ ਲਗਾਤਾਰ ਨਿਕਲੀ ਆ, ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੇ ਮਾਰਿਆ ਉਹਨਾਂ ਤੇ ਕੋਈ ਨਹੀਂ ਬੋਲੇ, ਉਹਨਾਂ ਦਾ ਕਿਸ ਨੇ ਜਾ ਕੇ ਘੁਰਾ ਨਹੀਂ ਕੀਤਾ। ਤੇ ਜੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਹੁੰਦੀ ਕਿਸੇ ਮੁੱਦੇ ਲਈ ਤੇ ਫਿਰ ਇਹ ਅੱਜ ਜੋ ਇਹਨਾਂ ਨੇ ਕੀਤਾ, ਮੈਂ ਸਮਝਦਾ ਬਹੁਤ ਵੱਡਾ ਇਹ ਇੱਕ ਸਾਨੂੰ ਚੁਣੌਤੀ ਆ ਔਰ ਇਹਦੀ ਵੱਡੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਬਣਦੀ ਆ ਕਿ ਇੱਕ ਪਾਸੇ ਆਪਾਂ ਸਮਰਥਨ ਮੰਗਦੇ ਆ, ਸਾਰਿਆਂ ਨੂੰ ਸੱਦਦੇ ਆ ਤੇ ਮੈਨੂੰ ਵੀ ਆਪ ਕਹਿ ਕੇ ਘਰ ਆਏ ਤੇ ਉਹਨਾਂ ਦੇ ਕਹਿਣ ਤੇ ਮੈਂ ਵੀ ਇੱਥੇ ਆਇਆ ਤੇ ਫਿਰ ਆਪਾਂ ਜੇ ਇਦਾਂ ਕਰਕੇ ਇੱਕ ਆਗੂ ਨੂੰ ਜਿਹੜਾ ਆਉਂਦਾ ਉਹਨੂੰ ਆਪਾਂ ਫਿਰ ਚੁਣੌਤੀਆਂ ਦੇਵਾਂਗੇ ਵੀ ਸਮਰਥਨ ਤੇ ਕੌਣ ਆਊਗਾ। ਤੇ ਦੂਸਰੀ ਇਹਨਾਂ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਆਪਾਂ ਇਦਾਂ ਇੱਥੇ ਆਇਆਂ ਨੂੰ ਸਾਰਿਆਂ ਨੂੰ ਫਿਰ ਜਲੀਲ ਇਹ ਕਰਨਾ ਆ ਤੇ ਫਿਰ ਸਮਰਥਨ ਜਿਹੜਾ ਆ ਉਹ ਕਾਹਦਾ ਬੰਦਾ ਕਰੂਗਾ ਤੇ ਕੀ ਸਮਰਥਨ ਕਰੂਗਾ। ਦੂਸਰਾ ਮੈਨੂੰ ਇੱਕ ਵੱਡਾ ਇਹ ਵੀ ਆ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਨਪੁੰਸਕ ਹੋ ਚੁੱਕੀ ਆ। ਇਹ ਮੈਂ ਸਮਝਦਾ ਇਹਨਾਂ ਗੱਲਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਆ। ਜੇ ਪੰਜਾਬ ਹਰਿਆਣਾ ਦੇ ਬਾਰਡਰ, ਪੰਜਾਬ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਇਹ ਮੋਰਚਾ ਲੱਗਾ ਤੇ ਪੁਲਿਸ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਤੇ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਮੂਡ ਦਰਸ਼ਕ ਬਣ ਕੇ ਦੇਖੀ ਜਾਣਾ। ਜੇ ਉੱਥੇ ਕੋਈ ਵਾਇਲੈਂਟ ਮੂਵਮੈਂਟ ਹੁੰਦੀ ਆ ਤੇ ਉਹਦਾ ਰੋਕਥਾਮ ਕਿਹਨ ਕਰਨੀ ਆ। ਮੈਂ ਸਮਝਦਾ ਬਹੁਤ ਵੱਡੀ ਇਹ ਸਰਕਾਰ ਦੀ ਫੇਲੀਅਰ ਆ। ਇਹ ਸਰਕਾਰ ਦੀ ਫੇਲੀਅਰ ਦੇ ਨਾਲ ਸਾਜ਼ਿਸ਼ ਵੀ ਆ। ਸਾਜ਼ਿਸ਼ ਇਸ ਕਰਕੇ ਮੈਂ ਕਹਿੰਦਾ ਕਿ ਸਿੱਖਾਂ ਦੇ ਵਿੱਚ ਲੜਾਉਣ ਦਾ ਜਿਹੜਾ ਆ ਉਹ ਯਤਨ ਕੀਤਾ ਜਾ ਰਿਹਾ ਔਰ ਖਾਸ ਕਰਕੇ ਜਿਹੜੇ ਸਿੱਖ ਬੰਦੀਆਂ ਦੀ ਗੱਲ ਆਉਂਦੀ ਆ ਉਹ ਇਕੱਠੇ ਜਿਹੜੇ ਵੀ ਹੋਣ ਦਾ ਮਸਲਾ ਚੱਲਦਾ, ਉਸ ਵੇਲੇ ਇਹਨੂੰ ਖੇਂਡੂ ਖੇਰੂ ਕਰਨ ਦਾ ਕੋਝਾ ਯਤਨ ਕੀਤਾ ਜਾਂਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੋਰਚੇ ਤੇ ਪੁੱਜਣ ਤੇ ਸੰਗਤਾਂ ਵੱਲੋਂ ਕੀਤੇ ਗਏ ਸਵਾਲ ਅਤੇ ਕੁਝ ਤੱਤਾਂ ਵੱਲੋਂ ਕੀਤੀ ਗੱਡੀ ਦੀ ਭੰਨਤੋੜ ਬਾਰੇ ਸਪਸ਼ਟੀਕਰਨ ਦਿੰਦਿਆਂ ਮੋਰਚਾ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮੋਰਚੇ ਵਿੱਚ ਨਹੀਂ ਬੁਲਾਇਆ ਸੀ। ਸਾਨੂੰ ਕੱਲ ਇੱਕ ਪਰਮਜੀਤ ਸਿੰਘ ਨਾਮਕ ਸਿੰਘ ਦਾ ਫੋਨ ਆਇਆ ਸੀ ਕਿ ਧਾਮੀ ਸਾਹਿਬ ਕੱਲ ਮੋਰਚੇ ਵਿੱਚ ਆਉਣਗੇ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਉਹ ਬਾਦਲ ਦਲ ਵੱਲੋਂ ਹੁਣ ਤੱਕ ਕੌਮ ਨਾਲ ਕੀਤੀਆਂ ਵਧੀਕੀਆਂ ਤੇ 328 ਪਾਵਨ ਸਰੂਪਾਂ ਦਾ ਹਿਸਾਬ ਨਾਲ ਲੈ ਕੇ ਆਉਣ, ਕਿਉਂਕਿ ਸੰਗਤ ਇਹਨਾਂ ਗੱਲਾਂ ਦਾ ਜਵਾਬ ਚਾਹੁੰਦੀ ਹੈ। ਪਰ ਫਿਰ ਵੀ
ਐਡਵੋਕੇਟ ਧਾਮੀ ਅੱਜ ਮੋਰਚੇ ਵਿੱਚ ਖਾਲੀ ਹੱਥ ਹੀ ਪਹੁੰਚ ਗਏ, ਜਿਸ ਦੇ ਅਸੀਂ ਜ਼ਿੰਮੇਵਾਰ ਨਹੀਂ ਹਾਂ। ਉਹਨਾਂ ਆਖਿਆ ਕਿ ਅੱਜ ਵਾਪਰੀ ਘਟਨਾ ਦੁਖਦਾਈ ਹੈ, ਪਰੰਤੂ ਇਹ ਕੋਈ ਸਾਜ਼ਿਸ਼ ਨਹੀਂ, ਸਗੋਂ ਸੰਗਤਾਂ ਦਾ ਗੁੱਸਾ ਹੈ। ਉਹਨਾਂ ਕਿਹਾ ਕਿ ਇਹ ਮੋਰਚਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਲਾਉਣ ਦੇ ਆਦੇਸ਼ ਸਨ। ਇਸ ਲਈ ਮੋਰਚੇ ਵੱਲੋਂ ਸਾਰਿਆਂ ਨੂੰ ਮੋਰਚੇ ਵਿੱਚ ਸ਼ਾਮਿਲ ਹੋਣ ਦਾ ਸਾਂਝਾ ਸੱਦਾ ਦਿੱਤਾ ਗਿਆ ਸੀ। ਮੋਰਚਾ ਇਸ ਘਟਨਾ ਦੀ ਨਿਖੇਧੀ ਕਰਦਾ ਹੈ ਅਤੇ ਅਜਿਹੀ ਘਟਨਾ ਫਿਰ ਨਾ ਵਾਪਰੇ, ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਸਮੇਂ ਮੋਰਚਾ ਪ੍ਰਬੰਧਕ ਬਾਪੂ ਗੁਰਚਰਨ ਸਿੰਘ ਅਤੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਆਖਿਆ ਕਿ ਅਸੀਂ ਮੋਰਚੇ ਵਿੱਚ ਸ਼ਾਮਿਲ ਹੋਣ ਵਾਲੇ ਹਰ ਸਿੱਖ ਮਾਈ ਭਾਈ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਇਸ ਨੂੰ ਬਹਾਲ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਜਿਹੜੀ ਗੱਲ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੈ ਕਿ ਮੈਨੂੰ ਪ੍ਰਬੰਧਕਾਂ ਵੱਲੋਂ ਸੱਦਿਆ ਗਿਆ ਔਰ ਮੈਨੂੰ ਕਹਿ ਕੇ ਗਏ ਸੀ, ਉਹ ਸਰਾਸਰ ਝੂਠ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਸੰਦੇਸ਼ ਸੀ ਕਿ ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਉਹਦੇ ਲਈ ਅਸੀਂ ਉਹਨਾਂ ਦੇ ਘਰ ਹੁਸ਼ਿਆਰਪੁਰ ਗਏ ਸੀ, ਦੋ ਗੱਲਾਂ ਕਰਕੇ। ਉਸ ਸਮੇਂ ਪਾਲ ਸਿੰਘ ਫਰਾਂਸ ਵੀ ਨਾਲ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੇ ਗਏ 5 ਪਿਆਰੇ ਸਤਨਾਮ ਸਿੰਘ ਜੀ ਖੰਡੇਹੁਰੀ ਵੀ ਨਾਲ ਸਨ। ਬਾਬਾ ਸੇਵਾ ਸਿੰਘ ਜੀ ਹੁਸ਼ਿਆਰਪੁਰ ਵਾਲੇ, ਉਹਨਾਂ ਦੇ ਸਪੁੱਤਰ ਵੀ ਨਾਲ ਸਨ। ਇਹ ਦਸੰਬਰ ਮਹੀਨੇ ਦੀ 15 ਤਰੀਕ ਦੇ ਅੰਦਰ ਬਾਹਰ ਦੀ ਗੱਲ ਹੈ। ਉਸ ਵੇਲੇ ਅਸੀਂ ਉਹਨਾਂ ਨੂੰ ਉਹੀ ਬੇਨਤੀ ਕਰਨ ਗਏ ਸੀ ਕਿ 328 ਸਰੂਪਾਂ ਦੇ ਮਾਮਲੇ ਉੱਤੇ ਤੁਸੀਂ ਜਿਹੜਾ ਹੈਗਾ ਕਲੀਅਰ ਕਰਕੇ ਆਪਾਂ ਪੰਥ ਨੂੰ ਨੇੜੇ ਲਿਆਈਏ, ਜੋ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਤਿਹਾੜ ਜੇਲ੍ਹ ਦੇ ਵਿੱਚ ਬੈਠਿਆਂ ਦੀ ਦਿਲ ਦੀ ਤਮੰਨਾ ਹੈ। ਦੂਜਾ, ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਤੁਹਾਡੇ ਕੋਲ ਹੈ, ਸਿੱਖ ਕੌਮ ਮੋਰਚਾ ਲਾ ਰਹੀ ਹੈ, ਤਾਂ ਤੁਸੀਂ ਅੰਬ ਸਾਹਿਬ ਗੁਰਦੁਆਰੇ ਚੋਂ ਸਾਨੂੰ ਸਹਿਯੋਗ ਮੁਹੱਈਆ ਕਰਵਾਇਓ। ਇਹਦੇ ਵਾਸਤੇ ਅਸੀਂ ਗਏ ਸੀ। ਜਦੋਂ ਕਿ ਇੱਥੇ ਆਉਣ ਬਾਰੇ ਗੁਰਸੇਵਕ ਸਿੰਘ ਨੂੰ ਦੱਸਣ ਤੋਂ ਬਾਅਦ ਆ ਮੇਰੇ ਨਾਲ ਗੁਰਦੀਪ ਸਿੰਘ ਜੀ ਬਠਿੰਡਾ ਬੈਠੇ ਹੈ, ਇਹਨਾਂ ਨੂੰ ਫੋਨ ਕੀਤਾ ਗਿਆ ਕਿ ਕੋਈ ਪਰਮਜੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਜਿਹੜੇ ਕਿ ਗੁਰਸੇਵਕ ਸਿੰਘ ਦੇ ਨਾਲ ਗੱਲ ਕਰ ਰਹੇ ਆ ਕਿ ਕੱਲ ਨੂੰ ਭਾਈ ਸਾਹਿਬ ਹੋਰਾਂ ਨੇ ਉੱਥੇ ਜਾਣਾ ਹੈ। ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ। ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਮੋਰਚੇ ਤੇ ਮੀਟਿੰਗ ਹੋ ਚੁੱਕੀ ਆ, ਉਹਨਾਂ ਨੂੰ ਬੇਨਤੀ ਕਰੋ ਕਿ ਉਹ ਕੱਲ ਨਾ ਆਉਣ। ਉਹ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਆ ਤੇ ਸਾਰਾ ਗੁਰੂ ਪੰਥ ਜਾਣਦਾ ਹੈ ਕਿ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣ ਦੇ ਪਿੱਛੇ ਕੌਣ ਹੈ। ਸੋ ਜੇ ਗੱਲ ਨੂੰ ਨੇੜੇ ਲਾਉਣਾ ਹੈ, ਸਮੁੱਚੇ ਪੰਥ ਨੇ ਇੱਕ ਦੂਜੇ ਨਾਲ ਗਲਵੱਕੜੀਆਂ ਪਾਉਣੀਆਂ, ਕਿਉਂਕਿ ਪੰਥ ਤਾਂ ਉਹ ਹੈ ਨਾ ਜਿਹੜਾ ਇੱਥੇ ਇਨਸਾਫ ਮੰਗ ਰਿਹਾ ਸੜਕਾਂ ਤੇ। ਧਾਮੀ ਸਾਹਿਬ ਹੁਰੀ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਆ। ਸੋ ਇਹਨਾਂ ਨੂੰ ਮੈਂ ਦੱਸਿਆ ਕਿ ਉੱਥੇ ਫੈਸਲਾ ਹੋਇਆ ਕਿ ਉਹ ਆਪਦੇ ਹਿੱਸੇ ਦਾ ਕਾਰਜ ਕਰਕੇ ਫੇਰ ਆਉਣ। ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਹੋਏ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੇ ਵੱਖ-ਵੱਖ ਨੁਮਾਇੰਦਿਆਂ ਨੇ ਨਿਖੇਧੀ ਕੀਤੀ ਹੈ ਅਤੇ ਸਿੱਖ ਕੌਮ ਨੂੰ ਆਪਸੀ ਮਤਭੇਦ ਭੁੱਲ ਕੇ ਇਕਜੁੱਟ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਾਈ ਲੜਨ ਦੀ ਅਪੀਲ ਵੀ ਕੀਤੀ ਹੈ। ਕੱਲ ਜਿਹੜੀ ਉੱਥੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਗਏ ਸੀ, ਇਹ ਸਾਰੇ ਹੀ ਮੈਂਬਰ ਸਾਹਿਬਾਨ ਸਮੇਤ ਪ੍ਰਧਾਨ ਸਿੱਖ ਸੰਘਰਸ਼ ਦਾ ਹਿੱਸਾ ਰਹੇ ਨੇ। ਚਾਹੇ ਕਈਆਂ ਨੇ ਜੇਲ੍ਹਾਂ ਕੱਟੀਆਂ, ਚਾਹੇ ਜਿਸ ਤਰ੍ਹਾਂ ਧਾਮੀ ਸਾਹਿਬ ਇਹਨਾਂ ਨੇ ਜਿਹੜੇ ਸਿੰਘ ਜੇਲ੍ਹਾਂ 'ਚ ਸੀ ਉਹਨਾਂ ਦੇ ਕੇਸਾਂ ਦੀ ਪੈਰਵੀ ਵੀ ਸਮੇਂ-ਸਮੇਂ ਕੀਤੀ। ਅਜਿਹੇ ਵਿਅਕਤੀ ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਆ, ਇਹ ਤੇ ਕੁਝ ਸ਼ੱਕੀ ਵਿਅਕਤੀਆਂ ਵੱਲੋਂ ਹਮਲਾ ਕਰਨਾ ਉਹਦੀ ਨਿਖੇਧੀ ਕਰਦੇ ਆ, ਕਿਉਂਕਿ ਮਾਨਯੋਗ ਪ੍ਰਧਾਨ ਸਾਹਿਬ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਨਹੀਂ ਪ੍ਰਧਾਨ, ਇੱਕ ਸੰਸਥਾ ਦੇ ਪ੍ਰਧਾਨ ਨੇ। ਸੰਸਥਾ ਵੀ ਉਹ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਜਿਹੜਾ ਮੁਹਾਲੀ ਮੋਰਚਾ ਲੱਗਾ, ਇਹ ਕਿਸੇ ਇੱਕ ਧਿਰ ਦੀ ਜਿਹੜੇ ਬੰਦੀ ਸਿੰਘ ਨੇ ਉਹ ਕਿਸੇ ਇੱਕ ਧਿਰ ਦੇ ਨਹੀਂ ਗਏ, ਉਹ ਸਮੁੱਚੀ ਕੌਮ ਦੇ ਨੇ। ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜਦੋਂ ਦੇ ਪ੍ਰਧਾਨ ਬਣੇ ਨੇ, ਇਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ-ਸਮੇਂ ਤੇ
ਯਤਨ ਕੀਤੇ ਗਏ, ਜਿਵੇਂ ਦਿੱਲੀ 'ਚ ਵੀ ਧਰਨਾ ਦਿੱਤਾ ਗਿਆ, ਫਿਰ ਜ਼ਿਲ੍ਹਾ ਕਚਹਿਰੀਆਂ 'ਚ ਧਰਨੇ ਦਿੱਤੇ ਗਏ, ਰੋਸ ਮਾਰਚ ਕੱਢੇ ਗਏ। ਇਸੇ ਹੀ ਰੋਸ ਮਾਰਚ ਦੇ ਬਾਅਦ ਜਿਹੜਾ ਹੁਣ ਕੁਝ ਜਥੇਬੰਦੀਆਂ ਵੱਲੋਂ ਮੁਹਾਲੀ 'ਚ ਧਰਨਾ ਲਾਇਆ ਗਿਆ ਸੀ, ਉਹਨਾਂ ਦੇ ਸੱਦੇ ਤੇ ਮਾਨਯੋਗ ਪ੍ਰਧਾਨ ਸਾਹਿਬ ਉਸ ਮੋਰਚੇ 'ਚ ਸ਼ਾਮਲ ਹੋਣ ਲਈ ਗਏ, ਪਰ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਸਮੇਤ ਮੈਂਬਰਾਂ ਤੇ ਜਿਹੜਾ ਹਮਲਾ ਕੀਤਾ ਗਿਆ, ਇਹ ਬਹੁਤ ਹੀ ਨਿੰਦਣਯੋਗ ਘਟਨਾ ਆ। ਗੱਡੀ ਦੀ ਤੋੜ-ਫੋੜ ਕੀਤੀ। ਚਲੋ ਗੁਰੂ ਮਹਾਰਾਜ ਦੇ ਫਿਰ ਵੀ ਅੰਗ ਸੰਗ ਰਹਿ ਕੇ ਮਾਨਯੋਗ ਪ੍ਰਧਾਨ ਸਾਹਿਬ ਸਮੇਤ ਜਿਹੜੇ ਮੈਂਬਰ ਸਾਹਿਬ ਉਹਨਾਂ ਦੀ ਰੱਖਿਆ ਕੀਤੀ ਆ। ਜੇ ਕਿਤੇ ਕੋਈ ਘਟਨਾ ਐਸੀ ਮਿਸ ਕੇ ਹੈਪਨਿੰਗ ਹੋ ਜਾਂਦੀ ਤਾਂ ਸਾਰੀ ਕੌਮ ਸ਼ਰਮਸਾਰ ਹੁੰਦੀ। ਪ੍ਰਧਾਨ ਸਾਹਿਬ ਫਿਰ ਵੀ ਫਰਾਕ ਦਿਲੀ ਵਿਖਾਉਂਦਿਆਂ ਹੋਇਆਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਨੀ ਤੇ ਨਾ ਹੀ ਕੋਈ ਅਸੀਂ ਕੰਟਰੋਵਰਸੀ 'ਚ ਪੈਣਾ। ਅਸੀਂ ਉੱਥੋਂ ਦੇ ਜਿਨ੍ਹਾਂ ਨੇ ਮੋਰਚਾ ਲਾਇਆ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਹਨਾਂ ਵਿਅਕਤੀਆਂ ਦੀ ਪਛਾਣ ਕਰਨ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਮੋਰਚੇ ਤੋਂ ਵੱਖਰਾ ਕਰਨ, ਕਿਉਂਕਿ ਜੇ ਇਹ ਮੋਰਚਾ ਲੱਗਾ ਤਾਂ ਇੱਥੇ ਹਰ ਵਿਅਕਤੀ ਨੇ ਸ਼ਾਮਲ ਹੋਣਾ ਹੈ, ਕਿਉਂਕਿ ਇਹ ਸਮੁੱਚੀ ਕੌਮ ਦਾ ਮਸਲਾ ਆ। ਜਿਹੜੇ ਬੰਦੀ ਸਿੰਘ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਲਈ ਜੇਲ੍ਹ 'ਚ ਨਹੀਂ ਗਏ, ਉਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਲੰਮੇ ਸਮੇਂ ਤੋਂ ਜੇਲ੍ਹਾਂ 'ਚ ਨੇ। ਹਰ ਸਿੱਖ ਜਿਹੜਾ ਉਹ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਹੈ। ਇਸੇ ਲਈ ਸ਼੍ਰੋਮਣੀ ਕਮੇਟੀ ਨੇ ਦਸਤਗੀ ਮਹਿਮ ਵੀ ਸ਼ੁਰੂ ਕੀਤੀ ਹੋਈ ਆ ਤੇ ਉਸੇ ਦੇ ਬਿਹਾਵ 'ਤੇ ਹੀ ਪ੍ਰਧਾਨ ਸਾਹਿਬ ਉਸ ਮੋਰਚੇ 'ਚ ਸ਼ਾਮਲ ਹੋਣ ਲਈ ਗਏ ਸੀ ਤੇ ਜਿਹੜਾ ਕੁਝ ਮੈਨੂੰ ਲੱਗਦਾ ਸਰਕਾਰ ਦੀਆਂ ਏਜੰਸੀਆਂ ਨੂੰ ਚੰਗਾ ਨਹੀਂ ਲੱਗਾ, ਉਹਨਾਂ ਨੇ ਇਹ ਘਟਨਾ ਨੂੰ ਅੰਜਾਮ ਦੇ ਕੇ ਜਿੱਥੇ ਸਿੱਖਾਂ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਉੱਥੇ ਹੀ ਮੈਂ ਸਮਝਦਾ ਕਿ ਮੋਰਚੇ ਨੂੰ ਫੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਅੱਜ ਸਕੱਤਰਾਂ ਵੱਲੋਂ ਮੈਂ ਇਸ ਘਟਨਾ ਦੀ ਨਿਖੇਧੀ ਕਰਦਾ ਤੇ ਸਮੁੱਚੇ ਸਟਾਫ ਵੱਲੋਂ ਵੀ ਇਹ ਨਿਖੇਧੀ ਕਰਦਾ, ਕਿਉਂਕਿ ਸਾਰੇ ਸਟਾਫ ਨੇ ਮੈਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇਸ ਘਟਨਾ ਦੀ ਸਮੁੱਚੇ ਸਟਾਫ ਵੱਲੋਂ ਨਿਖੇਧੀ ਕਰੋ। ਤੇ ਮੈਂ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇਸ ਘਟਨਾ ਦੀ ਜਿਹੜੀ ਆ ਉਹ ਨਿਰਪੱਖ ਜਾਂਚ ਆਪ ਕਰਨ, ਤਾਂ ਕਿ ਸਿੱਖਾਂ 'ਚ ਜਿਹੜਾ ਪਾੜਾ ਪਾਉਣ ਦੀ ਸਾਜ਼ਿਸ਼ ਆ ਇਹ ਬੇਨਕਾਮ ਹੋਵੇ। ਮੈਂ ਸਮਝਦਾ ਵਾਂ ਕਿ ਸਿੱਖ ਕੌਮ ਨਹੀਂ ਸਮਝ ਪਾ ਰਹੀ ਕਿ ਅਸੀਂ ਜਾ ਕਿਹੜੇ ਪਾਸੇ ਰਹੇ ਹਾਂ। ਸਾਡੀ ਇਸ ਵੇਲੇ ਲੜਾਈ ਜਿਹੜੀ ਹੈ, ਅਸੀਂ ਇੱਕ ਪਾਸੇ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਮਸਲੇ ਹੋਰ ਨੇ ਜਿਹੜੇ ਕਿਤੇ ਗੁਰੂ ਘਰਾਂ ਦੇ ਮਸਲੇ ਨੇ, ਕਿਤੇ ਪੰਜਾਬ ਦੇ ਮਸਲੇ ਨੇ, ਕਿਤੇ ਪਾਣੀਆਂ ਦੇ ਮਸਲੇ ਨੇ। ਪਰ ਅਫਸੋਸ ਕਿ ਜਿਹੜੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ, ਅਸੀਂ ਉਹ ਸੰਸਥਾ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਇਸ ਵੇਲੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੇ ਨੇ, ਔਰ ਉਹਨਾਂ ਦੇ ਉੱਤੇ ਇਹੋ ਜਿਹਾ ਹਮਲਾ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਦੁਸ਼ਮਣਾਂ ਨੂੰ ਤਾਕਤ ਦੇ ਰਹੇ ਹਾਂ। ਅਸੀਂ ਉਹਨਾਂ ਲੋਕਾਂ ਨੂੰ ਤਾਕਤ ਦੇ ਰਹੇ ਹਾਂ ਜਿਹੜੇ ਸਿੱਖ ਕੌਮ ਨੂੰ ਢਾਹ ਲੈਣਾ ਚਾਹ ਰਹੇ ਨੇ। ਅਸੀਂ ਇੱਕ ਯੂਨਾਈਟਿਡ ਮੈਸੇਜ ਨਹੀਂ ਦੇ ਸਕਦੇ। ਸਾਡੇ ਇਖਤਲਾਫ ਹੋ ਸਕਦੇ ਨੇ ਧਾਮੀ ਸਾਹਿਬ ਨਾਲ, ਲੇਕਿਨ ਇਹ ਯਾਦ ਰੱਖੀਏ ਕਿ ਉਹ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਜਥੇਦਾਰ ਅਕਾਲ ਤਖਤ ਸਾਹਿਬ ਨਾਲ ਸਾਡੇ ਇਤਰਾਜ਼ ਹੋ ਸਕਦੇ ਨੇ, ਲੇਕਿਨ ਜਥੇਦਾਰ ਸਾਹਿਬ ਜਦੋਂ ਅਕਾਲ ਤਖਤ ਦੇ ਉੱਤੇ ਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਬਿਠਾਇਆ, ਉਹ ਜਥੇਦਾਰ ਨੇ ਸਾਡੇ ਪੂਰੀ ਮਾਨ ਮਰਿਆਦਾ ਰੱਖਣਾ ਸਾਡਾ ਕੰਮ ਹੈ। ਐਸਜੀਪੀਸੀ ਦੇ ਪ੍ਰਧਾਨ ਸਾਹਿਬ ਕੋਸ਼ਿਸ਼ ਕਰਦੇ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ, ਹੋਮ ਮਿਨਿਸਟਰ ਨੂੰ ਮਿਲਣ ਲਈ ਬੰਦੀ ਸਿੰਘਾਂ ਪਿੱਛੇ। ਈਵਨ ਦਿੱਲੀ ਦਾ ਮੁੱਖ ਮੰਤਰੀ ਉਹਨਾਂ ਨੂੰ ਸਮਾਂ ਨਹੀਂ ਦਿੰਦਾ। ਔਰ ਸਾਨੂੰ ਕੌਮ ਨੂੰ ਪਿੱਛੇ ਖੜਾ ਹੋਣਾ ਚਾਹੀਦਾ ਕਿ ਸਾਨੂੰ ਰਿਪਰੈਜ਼ੈਂਟ ਕਰ ਰਹੇ ਨੇ। ਅਸੀਂ ਅੱਜ ਦਾ ਜਿਹੜਾ ਇਹ ਹਮਲਾ ਕੀਤਾ, ਇਹਦੇ ਨਾਲ ਅਸੀਂ ਕੀ ਸਰਕਾਰਾਂ ਨੂੰ ਮੈਸੇਜ ਦਿੱਤਾ ਹੈ ਕਿ ਆਪਾਂ ਵਖਰੇਵੇਂ 'ਚ ਪੈ ਚੁੱਕੇ ਹਾਂ, ਅਸੀਂ ਵੰਡੀਆਂ ਪਾ ਚੁੱਕੇ ਹਾਂ ਆਪਸ ਦੇ ਵਿੱਚ। ਇੱਕ ਗੱਲ ਯਾਦ ਰੱਖਿਓ, ਜਦੋਂ ਸਾਡਾ ਟਾਰਗੇਟ ਕੌਮ ਦੇ ਇਸ਼ੂਜ਼ ਦੇ ਉੱਤੇ ਹੋਵੇ ਨਾ, ਉਦੋਂ ਇਹੋ ਜਿਹੇ ਜਿਹੜੇ ਹਮਲੇ ਨੇ, ਇਹੋ ਜਿਹੇ ਜਿਹੜੇ ਝਗੜੇ ਨੇ, ਉਹ ਕੌਮ ਨੂੰ ਕਮਜ਼ੋਰ ਕਰਦੇ ਨੇ। ਮੈਂ ਇਸ ਹਮਲੇ ਦੀ ਨਿਖੇਧੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਮੋਰਚਾ ਲਗਾਇਆ ਗਿਆ ਹੈ,
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਉਸ ਮੋਰਚੇ ਦੇ ਵਿੱਚ ਪਹੁੰਚਦੇ ਆ। ਉੱਥੇ ਉਹਨਾਂ ਦੇ ਪਹੁੰਚਣ ਤੇ ਜੋ ਜਿਸ ਤਰੀਕੇ ਦਾ ਉਹਨਾਂ ਦੇ ਨਾਲ ਵਤੀਰਾ ਕੀਤਾ ਗਿਆ, ਉਹਨਾਂ ਦੀ ਖਿੱਚੋਧੋਈ ਕੀਤੀ ਗਈ, ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੋੜੇ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਹਾਲਾਂਕਿ ਕੌਮੀ ਇਨਸਾਫ ਮੋਰਚੇ ਵੱਲੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਨਿੰਦਾ ਵੀ ਕੀਤੀ ਗਈ ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਧਾਮੀ ਸਾਹਿਬ ਦੇ ਅੱਗੇ ਕੁਝ ਮੰਗਾਂ ਰੱਖੀਆਂ ਸੀ ਔਰ ਧਾਮੀ ਸਾਹਿਬ ਨੂੰ ਇੱਥੇ ਆਉਣ ਲਈ ਮਨਾ ਕੀਤਾ ਸੀ, ਲੇਕਿਨ ਉਹ ਫਿਰ ਵੀ ਉੱਥੇ ਆਏ ਨੇ। ਸੋ ਮੈਂ ਸਮਝਦਾ ਕਿ ਜੇ ਉੱਥੇ ਧਾਮੀ ਸਾਹਿਬ ਗਏ ਆ ਤੇ ਉਹਨਾਂ ਨੂੰ ਪਿਆਰ ਦੇ ਨਾਲ ਵੀ ਉੱਥੇ ਮੋਰਚੇ ਦੇ ਵਿੱਚ ਸ਼ਾਮਲ ਨਾ ਹੋਣ ਲਈ ਜਾਂ ਸੰਬੋਧਨ ਨਾ ਕਰਨ ਲਈ ਕਿਹਾ ਜਾ ਸਕਦਾ ਸੀ ਔਰ ਵਾਪਸ ਭੇਜਿਆ ਜਾ ਸਕਦਾ ਸੀ। ਪਰ ਜਿਸ ਤਰੀਕੇ ਦੇ ਨਾਲ ਹੋਇਆ ਇਹ ਜਾਇਜ਼ ਨਹੀਂ ਹੈ, ਕਿਉਂਕਿ ਸਵਾਲ ਧਾਮੀ ਸਾਹਿਬ ਦਾ ਨਹੀਂ ਹੈ, ਸਵਾਲ ਪੰਥ ਦੀ, ਸਿੱਖਾਂ ਦੀ ਸਿਰਮੌੜ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦਾ ਹੈ। ਸੋ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਔਰ ਨਾਲ ਹੀ ਇਸ ਗੱਲ ਦੀ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਇਸ ਦੇ ਵਿੱਚ ਇਨਵੋਲਵ ਸਨ ਉਹਨਾਂ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਇਹ ਸਾਡੀ ਲੜਾਈ ਬੰਦੀ ਸਿੰਘਾਂ ਨੂੰ ਛੁਡਾਉਣ ਦੀ ਆ, ਆਪਸ ਵਿੱਚ ਲੜਨ ਦੀ ਨਹੀਂ ਆ। ਬਿਆਸ ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ ਬਣਾਉਣ ਲਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਬਟਾਲਾ ਨੇੜਲੇ ਪਿੰਡ ਨਵਾਂ ਰੰਗੜ ਨੰਗਲ ਦੇ ਨਜ਼ਦੀਕ ਪ੍ਰਸ਼ਾਸਨ ਅਤੇ ਕਿਸਾਨ ਆਮੋ ਸਾਹਮਣੇ ਹੋ ਗਏ। ਕਿਸਾਨਾਂ ਨੇ ਚੱਲਦੇ ਕੰਮ ਨੂੰ ਰੁਕਵਾਉਂਦਿਆਂ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਘੱਟ ਮੁੱਲ ਦਿੱਤਾ ਗਿਆ ਹੈ ਅਤੇ 100% ਦੀ ਉਜਾੜਾ ਭੱਤਾ ਵੀ ਨਹੀਂ ਦਿੱਤਾ ਗਿਆ। ਕਈ ਹੋਰ ਮੰਗਾਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇਸ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦਿੱਤਾ। ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਬਹਿਸ ਵੀ ਹੋਈ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਰਿਹਾ। ਮੌਕੇ ਤੇ ਪਹੁੰਚੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਬੇਸਿੱਟਾ ਰਹੀ। ਦੱਸ ਦਈਏ ਕਿ ਇਹ ਹਾਈਵੇ ਅੱਗੇ ਜਾ ਕੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਨਾਲ ਜਾ ਮਿਲਣਾ ਹੈ। ਜਦੋਂ ਇਹ ਸਵੇਰੇ ਆਏ ਆ, ਅਸੀਂ ਬਥੇਰਾ ਡੱਕਦੇ ਰਹੇ, ਤਿੰਨਾਂ ਪੈਲੀਆਂ ਜਿੱਦਾਂ ਫੇਰਤਾ ਮੇਰੇ ਵਾਲੀ, ਉਸ ਕੜਕਵਾਤੀ ਬਥੇਰਾ ਡੱਕਦੇ ਡੁੱਕਦੇ ਰਹੇ ਆ। ਇਹ ਆ ਵੀ ਅਸੀਂ ਗਾੜੀ ਮਸ਼ੀਨ ਦੇ ਗਾੜੀ ਆਉਣ ਫਿਰਦੇ ਆ, ਇਹ ਮੁਲਾਜ਼ਮਾਂ ਸਾਨੂੰ ਨਹੀਂ ਪੇਸ਼ ਸਾਡੀ ਜਾਣ ਦਿੱਤੀ। ਕਿੰਨੀ ਜ਼ਮੀਨ ਹੋਏਗੀ ਤੁਹਾਡੀ? 3 ਕਿੱਲੇ 3 ਕਿੱਲੇ ਆ ਬਰਾਬਰ ਤੇ 3 ਕਿੱਲੇ ਐ ਫੇਰਤੇ ਆ। ਮੁੜ ਕੇ ਪ੍ਰਧਾਨ ਹੁਣੀ ਆਏ ਆ, ਇਹ ਫਿਰ ਖਲੋਤੇ ਆ, ਇਹਨਾਂ ਨਾਲ ਸਪੋਰਟ ਉਹ ਸਰਦਾਰ ਪਾਲ ਹੀ ਆਇਆ ਵਾ, ਉਹਨੂੰ ਵੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਮਾਰੇ ਧੱਕੇ ਧੁੱਕੇ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਜ਼ਮੀਨ ਵਾਈ ਹੈ? ਇਹ ਆਂਦੇ ਜ਼ੋਰ ਨਾਲ ਪਾਉਣਾ, ਨਾ ਕੋਈ ਸਾਨੂੰ ਪੈਸਾ ਪਾਇਆ ਵਾ। ਸਾਨੂੰ ਪੈਸਾ ਪਾਉਂਦੇ ਤਾਂ ਹੀ ਨਾ, ਸਾਨੂੰ ਦੱਸਦਾ ਪਟਵਾਰੀ ਦੱਸਦਾ ਜਾਂ ਇਹ ਕੋਈ ਦੱਸਦੇ। ਜਦੋਂ ਸਾਡੇ ਖਾਤੇ ਕੁਛ ਨਹੀਂ ਪਾਇਆ ਤੇ ਫਿਰ ਇਹਨਾਂ ਦਾ ਮਤਲਬ ਫਰਜ਼ ਨਹੀਂ ਸੀ ਸਾਡਾ ਕਬਜ਼ਾ ਕਣਕ ਵਾਹੁਣ ਦਾ। ਸਾਨੂੰ ਦੱਸਣ ਦਾ ਫਰਜ਼ ਹੈਗਾ ਇਹਨਾਂ ਦਾ। ਅਸੀਂ ਮੰਗਦੇ ਹਾਂ ਵੀ ਸਾਨੂੰ ਸਾਡੀ ਜਿਹੜੀ ਆ ਹੱਕ ਆ, ਸਾਡਾ ਹੱਕ ਮਿਲਣਾ ਚਾਹੀਦਾ। ਜੇ ਪ੍ਰਸ਼ਾਸਨ ਆ ਤਾਂ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਤੇ ਆਣ ਕੇ ਮੇਰੀ ਕਿਲਾ ਜ਼ਮੀਨ ਵਾਤੀ ਆ। ਕੀ ਗੱਲ, ਮੈਂ ਬੱਚੇ ਕਿੱਧਰ ਖੜਨੇ ਆ? ਇਹਦੇ ਨਾਲੋਂ ਤਾਂ ਫਿਰ ਆ ਟੈਂਕ ਲਿਆਂਦੇ ਸਾਡੇ ਉੱਤੋਂ ਦੀ ਚੜਾ ਦੇਣ ਤੇ ਸਾਡਾ ਖਾਤਮਾ ਹੋ ਜਾਏ ਤਾਂ ਫਿਰ ਸਾਰੀ ਪੈਲੀ ਵਾਲਾਂ ਫਿਰ ਅਸੀਂ ਕਰਨਾ ਹੈ। ਅੱਜ ਅਸੀਂ ਪਿੰਡ ਨਵਾਂ ਰੰਗੜ ਨੰਗਲ, ਬਲਾਕ ਬਟਾਲਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਖੜੇ ਹਾਂ। ਮਸਲਾ ਜਿਹੜਾ ਪਿਛਲੇ 8 ਮਹੀਨੇ ਤੋਂ ਲਗਾਤਾਰ ਲੜਿਆ ਜਾ ਰਿਹਾ। ਐਸਡੀਐਮ ਬਟਾਲਾ, ਐਸਡੀਐਮ ਗੁਰਦਾਸਪੁਰ, ਡੀਸੀ ਸਾਹਿਬ ਗੁਰਦਾਸਪੁਰ ਦੇ ਨਾਲ ਅਣਗਿਣਤ ਟਾਈਮ ਇਹ ਮੀਟਿੰਗ ਹੋਈਆਂ ਨੇ, ਪਰ ਹਮੇਸ਼ਾ ਬੇਸਿੱਟਾ ਰਹੀਆਂ। ਅੱਜ ਵਾਲਾ ਮਸਲਾ ਜਿਹੜਾ ਬਿਆਸ ਡੇਰਾ ਬਾਬਾ ਨਾਨਕ ਦਾ ਹੈ, ਜਿਹੜਾ ਰੋਡ ਪਿੱਛੋਂ ਬਿਲਕੁਲ ਸੜਕ ਦੇ ਕਿਨਾਰੇ ਤੇ ਬਣ ਕੇ ਆਉਂਦਾ ਪਿਆ ਆ, ਪਰ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਕਾਰਪੋਰੇਟ ਘਰਾਣੇ ਰਲ ਕੇ ਜਦੋਂ ਜ਼ਮੀਨ ਅੱਗੇ ਕਮਰਸ਼ੀਅਲ ਆ ਜਾਂਦੀ ਆ, ਜਿੱਥੇ ਕਮਰਸ਼ੀਅਲ ਦੇ ਪੈਸੇ ਦੇਣੇ ਪੈਂਦੇ ਨੇ, ਉੱਥੋਂ ਮਨਮਰਜ਼ੀ ਦੇ ਨਾਲ ਰੋਡ ਨੂੰ ਗਾਹੇ ਬਗਾਹੇ ਮੋੜ ਕੇ ਵਾਹੀਯੋਗ ਜ਼ਮੀਨਾਂ ਨੂੰ ਉਜਾੜਿਆ ਜਾ ਰਿਹਾ। ਅੱਜ ਜਿਸ ਮਸਲੇ ਦੇ ਵਿੱਚ ਇੱਥੇ ਨਾ ਤਾਂ ਕਿਸਾਨਾਂ ਨੂੰ ਕੋਈ ਪੈਸਾ ਦਿੱਤਾ ਹੈ, ਕਿਸੇ ਵੀ ਕਿਸਾਨ ਦੇ ਕੋਲ ਕੋਈ ਪੈਸਾ ਨਹੀਂ, ਪਰ ਆ ਲਿਆ ਕੇ ਪਿੱਛੇ ਮੇਰੇ JCBs ਤੇ ਜਿਹੜੀਆਂ ਕਰੇਨਾਂ ਖੜੀਆਂ, ਅੱਜ ਇਹਨਾਂ ਦੀ ਸਾਰੀ ਕਣਕ ਵਾਹ ਦਿੱਤੀ ਗਈ ਹੈ। DRO ਸਾਹਿਬ ਮੌਕੇ ਤੇ ਖੜੇ ਨੇ, ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਤੇ ਉਹ ਕਹਿੰਦੇ ਨੇ ਜੀ ਜਦੋਂ 3D ਬਣ ਜਾਂਦਾ ਉਹਦੇ ਤੋਂ ਬਾਅਦ ਭਾਵੇਂ ਕਿਸਾਨ ਪੈਸੇ ਲਵੇ ਜਾਂ ਨਾ ਲਵੇ, ਜਾਂ ਅਸੀਂ ਪੈਸੇ ਦਈਏ ਜਾਂ ਨਾ ਦਈਏ, ਕਬਜ਼ਾ ਅਸੀਂ ਲੈ ਸਕਦੇ ਹਾਂ। ਬਿਲਕੁਲ ਕੱਲ ਇਸ ਸਮੇਂ ਦੌਰਾਨ ਹੀ DC ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਆ। ਸਰਦਾਰ ਸਰਵਣ ਸਿੰਘ ਪੰਧੇਰ ਉਸ ਮੀਟਿੰਗ 'ਚ ਮੌਜੂਦ ਸੀ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਪਾਸੇ ਇਹ ਕਿਹਾ ਕਿ ਤੁਸੀਂ ਆਪਣੀਆਂ ਜਿਹੜੀਆਂ ਤਕਲੀਫਾਂ ਨੇ, ਜਿਹੜੀਆਂ ਪਿਛਲੇ 8 ਮਹੀਨੇ ਤੋਂ SDM ਬਟਾਲਾ ਤੇ SDM ਗੁਰਦਾਸਪੁਰ ਨੇ ਨਹੀਂ ਸੁਣੀਆਂ, ਉਹ ਤੁਸੀਂ ਮੈਨੂੰ ਲਿਖ ਕੇ ਦਿਓ ਪਾਰਟੀਕੂਲਰਲੀ। ਇਸ ਟਾਈਮ ਵੀ ਸਾਡੇ ਬੰਦੇ ਉੱਥੇ ਬੈਠੇ ਨੇ, DC ਸਾਹਿਬ ਕੋਲ ਲਿਖਦੇ ਪਏ ਨੇ
ਤੇ ਜਿੰਨੀ ਦੇਰ ਤੱਕ ਤੁਹਾਡੀਆਂ ਮੁਸ਼ਕਲਾਂ ਦਾ ਇਹ ਨਿਵਾਰਨ ਨਹੀਂ ਹੁੰਦਾ, ਇਹਨਾਂ ਦਾ ਹੱਲ ਨਹੀਂ ਹੁੰਦਾ, ਕੋਈ ਵੀ ਅਥਾਰਟੀ ਜਿਹੜੀ ਆ ਉਹ ਕਬਜ਼ਾ ਨਹੀਂ ਲਊਗੀ, ਕੋਈ ਵੀ ਅਥਾਰਟੀ ਤੁਹਾਡੀਆਂ ਖੇਤਾਂ 'ਚ ਨਹੀਂ ਆਊਗੀ। ਪਰ ਸਮਝ ਇਦਾਂ ਆਉਂਦਾ ਕਿ ਸਰਕਾਰ ਖੇਡਦੀ ਆ, ਇੱਕ ਪਾਸੇ ਸਾਨੂੰ ਉੱਥੇ ਬੁਲਾਉਣਾ ਤੇ ਦੂਸਰੇ ਪਾਸੇ ਸਾਨੂੰ ਉੱਥੇ ਬੁਲਾ ਕੇ ਪਿੱਛੋਂ ਚੋਰੀ ਛਿਪੇ ਜਿਹੜਾ ਉਹ ਕਬਜ਼ੇ ਲੈਣੇ। ਇਹ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨਾਲ ਰਲੀ ਮਿਲੀ ਗੰਦੀ ਨੀਤੀ ਆ, ਜਿਹੜੀ ਅੱਜ ਇੱਥੇ ਫਿਰ ਸਾਨੂੰ ਦੁਬਾਰਾ ਵੇਖਣ ਨੂੰ ਮਿਲੀ ਆ। ਸਵੇਰ ਤੋਂ ਗਰੀਬ ਕਿਸਾਨ ਬੀਬੀਆਂ ਜਿਨ੍ਹਾਂ ਦੇ ਪਰਿਵਾਰਾਂ ਦਾ ਉਜਾੜਾ ਹੁੰਦਾ ਪਿਆ, ਜਿਨ੍ਹਾਂ ਦੇ ਮੋਟਰਾਂ ਦੇ ਬੰਨੇ ਜਾਂ ਮੋਟਰਾਂ ਦੀ ਪਾਈਪਲਾਈਨ ਥੱਲੇ ਆਈ ਆ ਨੈਸ਼ਨਲ ਹਾਈਵੇ ਅਥਾਰਟੀ ਦੇ ਅਫਸਰ ਸਾਹਿਬਾਨ ਵੱਲੋਂ ਮੇਰੀ ਹਾਜ਼ਰੀ 'ਚ ਇੱਥੇ ਕਿਹਾ ਜਾ ਰਿਹਾ ਕਿ ਜਿਹੜੀਆਂ ਕੋਈ ਪਾਈਪਲਾਈਨਾਂ ਨੇ ਉਹ ਵੀ ਖਤਮ ਕਰ ਦਿੱਤੀਆਂ ਜਾਣਗੀਆਂ। ਕਿਸੇ ਟਿਊਬਵੈੱਲ ਦੇ ਕਨੈਕਸ਼ਨ ਨੂੰ ਇੱਧਰ ਉੱਧਰ ਦੇਣ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਜਦ ਕਿ ਸਾਡਾ ਮੰਗ ਪੱਤਰ ਆ ਕਿ ਕਿਸਾਨਾਂ ਦੀ ਜਿਹੜੀ ਪਾਈਪਲਾਈਨ ਆ ਪਾਣੀ ਵਾਲੀ ਉਹਦਾ ਪ੍ਰਬੰਧ ਕੀਤਾ ਜਾਵੇ, ਕਨੈਕਸ਼ਨ ਦਾ ਪ੍ਰਬੰਧ ਕੀਤਾ ਜਾਵੇ। ਜਿਹੜਾ ਨਵਾਂ ਬਣ ਰਿਹਾ ਹਾਈਵੇ, ਨੈਸ਼ਨਲ ਹਾਈਵੇ, ਉਹਦੇ ਸਬੰਧ ਦੇ ਵਿੱਚ ਜਿਹੜੇ DRO ਨੇ ਤੇ ਪਲੱਸ NHAI ਦੇ ਆਫੀਸਰ ਉੱਥੇ ਮੌਕੇ ਤੇ ਆਏ ਤੇ ਉਹਦਾ ਕਿ ਜਿਨ੍ਹਾਂ ਲੋਕਾਂ ਦੇ ਕੁਝ ਵਿੱਚ ਇਸ਼ੂ ਸੀਗੇ ਪੇਮੈਂਟ ਦੇ ਰਿਗਾਰਡਿੰਗ, ਉਹਨਾਂ ਨੇ ਕਿਹਾ ਵੀ ਅਜੇ ਸਾਡੇ ਮਤਲਬ ਇਸ਼ੂ ਰਿਜ਼ੋਲਵ ਕਰਕੇ ਤੇ ਫੇਰ ਹੀ ਇੱਥੇ ਜਿਹੜਾ ਉਹ ਕਬਜ਼ਾ ਕੀਤਾ ਜਾਵੇ। ਹਰਮੀਤ ਸਿੰਘ ਕਾਲਕਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਕਾਲਕਾ ਸਿਰਸਾ ਸਰਨਾ ਭਰਾਵਾਂ ਤੇ ਬਾਲਾ ਸਾਹਿਬ ਹਸਪਤਾਲ ਨੂੰ ਵੇਚਣ ਦਾ ਦੋਸ਼ ਲਗਾ ਰਹੇ ਹਨ, ਜਦਕਿ ਦਿੱਲੀ ਦੀ ਮਾਣਯੋਗ ਹਾਈ ਕੋਰਟ ਇਸ ਮਾਮਲੇ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਬਾਇਜ਼ਤ ਬਰੀ ਕਰ ਚੁੱਕੀ ਹੈ। ਬੰਗਲਾ ਸਾਹਿਬ ਦੀ ਅੰਡਰਗਰਾਉਂਡ ਪਾਰਕਿੰਗ ਦੀ ਗੱਲ ਕਰਦਿਆਂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕਾਲਕਾ ਦੱਸਣ ਕਿ ਇਹ ਪਾਰਕਿੰਗ ਦੀ ਜ਼ਮੀਨ ਕਿਸਨੇ ਪਾਰਕਿੰਗ ਲਈ ਖਰੀਦੀ ਅਤੇ ਕਿਸਨੇ ਬਣਵਾਈ। ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਸਰਨਾ ਭਰਾਵਾਂ ਨੂੰ ਗੁਰੂ ਪਾਤਸ਼ਾਹ ਨੇ ਸੇਵਾ ਬਖਸ਼ੀ ਸੀ ਤਾਂ ਉਸ ਸਮੇਂ ਹੀ ਜ਼ਮੀਨ ਪਾਰਕਿੰਗ ਲਈ ਪ੍ਰਾਪਤ ਕੀਤੀ ਗਈ ਸੀ। ਇਸਨੇ ਕਿਹਾ ਜੀ ਸਰਨਾ ਨੇ ਹਸਪਤਾਲ ਵੇਚਤਾ, ਪਾਰਕਿੰਗ ਵੇਚਤੀ, ਰਕਾਬਗੰਜ ਦੀ ਮਿੱਟੀ ਵੇਚ ਕੇ ਖਾ ਗਏ। ਹਾਲੇ ਤੁਹਾਨੂੰ ਤਸੱਲੀ ਨਹੀਂ ਹੋਈ 10 ਸਾਲਾਂ ਦੇ ਵਿੱਚ ਇਹਨਾਂ ਨੇ ਮੇਰੇ ਤੇ ਰਕਾਬਗੰਜ ਸਾਹਿਬ ਦੇ ਬਾਲਾ ਸਾਹਿਬ ਹਸਪਤਾਲ ਦੇ ਬਾਰੇ 2 ਕੇਸ ਪਾਏ ਸਨ। ਉਹਨਾਂ ਦੋਨਾਂ ਕੇਸਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਇਤਨੀ ਮੂੰਹ ਦੀ ਖਾਣੀ ਕਹੀ ਕਿ ਪੁੱਛੋ ਕੋਈ ਨਾ। EOW 'ਚ ਇਹਨਾਂ ਨੇ ਕੇਸ ਪਾਏ, ਮੈਂ ਨਾ ਵਕੀਲ ਕੀਤਾ ਤੇ ਨਾ ਮੈਂ ਪੈਰਵੀ ਕੀਤੀ ਹੈ। ਉਹ ਕੇਸ ਉਹਨਾਂ ਨੂੰ ਵਿਡਰਾ ਕਰਨਾ ਪਿਆ। ਬੰਗਲਾ ਸਾਹਿਬ ਦੀ ਮੈਂ ਪਾਰਕਿੰਗ ਬਣਵਾਈ ਹੈ, ਉਸ ਅਕਾਲ ਪੁਰਖ ਨੇ, ਮੈਂ ਨਹੀਂ ਬਣਵਾਈ, ਦਿੱਲੀ ਦੀ ਸੰਗਤ ਨੇ ਬਣਵਾਈ ਹੈ, ਪਰ ਸੇਵਾ ਮੇਰੇ ਟਾਈਮ ਹੋਈ ਹੈ। ਉਹ ਕੌਣ ਵੇਚ ਕੇ ਲੈ ਗਿਆ ਜੀ? ਇੱਕ ਔਲਾਦ ਹੁੰਦੀ ਹੈ ਜਿਹੜੇ ਆਪਣੇ ਪਰਿਵਾਰ ਨੂੰ ਅੱਗੇ ਲਿਜਾਣ ਲਈ ਕੁਝ ਚੰਗਾ ਕੰਮ ਕਰਦੀ ਹੈ। ਜੇ ਉਹਦੇ ਪਿਓ ਦਾਦੇ ਨੇ ਮਾੜਾ ਕੀਤਾ ਹੋਵੇ ਨਾ ਤੇ ਉਸ ਨੂੰ ਆਪਣੇ ਚੰਗੇ ਕੰਮਾਂ ਰਾਹੀਂ ਧੋਂਦੀ ਹੈ। ਮੈਂ ਇਹ ਕਹਿ ਸਕਦਾ ਕਾਲਕਾ ਬੇਈਮਾਨੀ ਦੇ ਵਿੱਚ, ਝੂਠ ਬੋਲਣ ਵਿੱਚ, ਕੁਫਰ ਤੋਲਣ ਵਿੱਚ ਆਪਣੇ ਦਾਦੇ ਦਾ ਵੀ ਪਿਓ ਹੈ। ਇਹਦੇ ਦਾਦੇ ਨੇ ਤੇ 10 ਲੱਖ ਰੁਪਇਆ ਖਾਧਾ ਸੀ, ਜਿਹੜਾ ਅਵਤਾਰ ਸਿੰਘ ਪਤਾ ਨਹੀਂ ਕਈ ਵਾਰ ਬਿਆਨ ਦਿੱਤਾ ਹੈ, ਪਰ ਇਹਨਾਂ ਨੇ ਉਹਦੇ ਜਵਾਬ ਕੋਈ ਨਹੀਂ ਦੇ ਸਕੇ, ਸਿਵਾਏ ਉਸਦੇ ਹਿੱਤ ਨੂੰ ਕਹਿਣ ਚੱਲ ਘੱਟ ਬੋਲਿਆ ਕਰ। ਤੁਹਾਡੇ 'ਚ ਹਿੰਮਤ ਹੈ। ਹੁਣ ਫੈਸਲਾ ਬਹੁਤ ਵਧੀਆ ਹੋ ਗਿਆ। ਅਕਾਲ ਤਖਤ ਦੀ ਇੱਕ ਮੈਂ ਚਿੱਠੀ ਆਈ ਹੈ ਕਿ ਤੁਸੀਂ ਤਿੰਨੇ ਪ੍ਰਧਾਨ, ਮੈਂ, ਮਨਜੀਤ ਸਿੰਘ ਤੇ ਕਾਲਕਾ, ਜਿਹੜੇ ਇੱਕ ਦੂਸਰੇ ਤੇ ਦੋਸ਼ ਲਾਉਂਦੇ ਹੋ ਉਹਨੂੰ ਸਾਬਤ ਕਰੋ। ਮੈਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਰਿਹਾ, ਸਾਡੇ ਕੋਲ ਤੇ ਇਹਨਾਂ ਦੇ ਦੋਸ਼, ਇਹਨਾਂ ਦੀਆਂ ਚੋਰੀਆਂ ਚਕਾਰੀਆਂ, ਸਕੂਲਾਂ ਦੀ ਬਰਬਾਦੀ, ਇੰਸਟੀਚਿਊਸ਼ਨ ਦੀ ਬਰਬਾਦੀ ਦੇ ਉਹ ਸਾਹਮਣੇ ਜੋ ਨਿਸ ਰਿਹਾ ਅਸੀਂ ਦੱਸ ਰਹੇ ਹਾਂ। ਜੇ ਤੁਸੀਂ ਸਾਡੇ ਕੋਲੋਂ ਸਬੂਤ ਮੰਗਣਾ ਚਾਹੁੰਦੇ ਹੋ 6 ਮਹੀਨੇ ਵਾਸਤੇ ਇਹਨਾਂ ਨੂੰ ਪ੍ਰਬੰਧ ਤੋਂ ਲਾਂਭੇ ਕਰ ਦਿਓ, ਜਾਂ ਸਾਡੀ ਪੂਰੀ ਅਸੈਸ ਹੋਣੀ ਚਾਹੀਦੀ ਹੈ। ਜਿੱਥੇ ਮਰਜ਼ੀ ਜਾ ਕੇ ਜਿਹੜਾ ਮਰਜ਼ੀ ਕਾਗਜ਼ ਚੱਕ ਕਰੇ, ਅਸੀਂ ਤੁਹਾਨੂੰ ਸਬੂਤ ਦਿੰਦੇ ਹਾਂ। ਪਰ ਮੈਂ ਅਕਾਲ ਤਖਤ ਦੇ ਜਥੇਦਾਰ ਨੂੰ ਕਹਿੰਦਾ, ਜਿਹੜੇ ਇਸਨੇ 3 ਐਲੀਗੇਸ਼ਨ ਲਗਾਏ, ਪੰਜਾਬੀ ਦਾ ਇੱਕ ਮੁਹਾਵਰਾ, ਜਾਂ ਪਿਓ ਦੱਸ ਤੇ ਜਾਂ ਸਰਾਧ ਕਰਾ, ਉਹਨੂੰ ਕੌਣ ਦੱਸ ਸਾਬਤ ਕਰ ਕਿਹੜੇ ਸਰਨੇ ਨੇ ਜ਼ਮੀਨ ਵੇਚੀ ਹੈ, ਕਿਹੜੀ ਵੇਚੀ ਹੈ, ਦੱਸੋ। ਔਰ ਮੈਂ ਇਹ ਵੀ ਮੰਗ ਕਰਦਾ ਵਾਂ ਇਹਨਾਂ ਦੇ ਇਸ ਝੂਠ ਬੋਲਣ ਤੇ, ਕੁਫਰ ਤੋਲਣ ਤੇ ਔਰ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕਰਨ ਦੇ ਉੱਤੇ ਇਹਨਾਂ ਨੂੰ ਬੁਲਾਇਆ ਜਾਏ ਤੇ ਯੋਗ ਸਜ਼ਾ ਵੀ ਦਿੱਤੀ ਜਾਵੇ ਇਹਨਾਂ ਨੂੰ।
ਇਹ ਕੁਕਰਮ ਹੁਣ ਅਸੀਂ ਬਚਾਇਆ ਹੈ, ਸਰੇਆਮ ਕਹਿੰਦੇ ਆ। ਦੂਸਰੀ, ਅੱਜ ਮੈਨੂੰ ਬੜੀ ਖੁਸ਼ੀ ਹੈ, ਉਸ ਅਕਾਲ ਪੁਰਖ ਨੇ ਸਾਡੇ ਕੋਲ ਬਹੁਤ ਅੱਛੀ ਸੇਵਾ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਵੱਲੋਂ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ 14 ਮੈਂਬਰੀ ਕਮੇਟੀ ਨਾਲ ਸਰਕਟ ਹਾਊਸ ਜਲੰਧਰ ਵਿੱਚ ਮੀਟਿੰਗ ਕੀਤੀ ਗਈ। 2 ਘੰਟੇ ਚੱਲੀ ਇਸ ਮੀਟਿੰਗ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਸੇਬੇ ਲਈ ਬਦਲਵੀਂ ਥਾਂ ਦੇਣ ਦੀ ਪੇਸ਼ਕਸ਼ ਰੱਖੀ ਗਈ, ਜਦਕਿ ਕਮੇਟੀ ਮੈਂਬਰਾਂ ਨੇ ਮੁੜ ਉਸੇ ਥਾਂ ਵਸਾਏ ਜਾਣ ਦੀ ਮੰਗ ਰੱਖੀ ਜਿੱਥੋਂ ਉਹਨਾਂ ਨੂੰ ਉਜਾੜਿਆ ਗਿਆ ਹੈ। ਇਸ ਮੁੱਦੇ ਤੇ ਦੋਵਾਂ ਧਿਰਾਂ ਵਿਚਾਲੇ ਕੋਈ ਸਹਿਮਤੀ ਨਾ ਬਣਨ ਕਾਰਨ ਗੱਲਬਾਤ ਵਿੱਚ ਹੀ ਰਹਿ ਗਈ ਹੈ। ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੇ ਆਗੂਆਂ ਨੇ ਜ਼ੋਰ ਦਿੱਤਾ ਕਿ ਉਜਾੜੇ ਗਏ ਲੋਕਾਂ ਨੂੰ ਮੁੜ ਲਤੀਫਪੁਰਾ ਵਿੱਚ ਹੀ ਵਸਾਇਆ ਜਾਵੇ, ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸੁਖਾਵੇਂ ਮਾਹੌਲ ਵਿੱਚ ਹੋਈ ਗੱਲਬਾਤ ਦੀ ਸਮਾਪਤੀ ਵੇਲੇ ਮਸਲੇ ਦੇ ਹੱਲ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਾਜ਼ਰ ਹੋਏ ਅਧਿਕਾਰੀਆਂ ਤੇ ਆਗੂਆਂ ਨੇ ਜਲਦੀ ਹੀ ਮੁੜ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਹੈ। ਮੀਟਿੰਗ ਮਗਰੋਂ ਸਾਂਝੇ ਮੋਰਚੇ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਮੋਰਚੇ ਵੱਲੋਂ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉੱਗੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਮਹਿਲਾ ਪਹਿਲਵਾਨਾਂ ਦਾ ਕਈ ਵਰ੍ਹਿਆਂ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ। ਖੇਡ ਮੰਤਰਾਲੇ ਨੇ ਦੋਸ਼ਾਂ ਬਾਰੇ ਕੁਸ਼ਤੀ ਫੈਡਰੇਸ਼ਨ ਤੋਂ 72 ਘੰਟਿਆਂ ਵਿੱਚ ਜਵਾਬ ਮੰਗ ਲਿਆ ਹੈ। ਵਿਨੇਸ਼ ਨੇ ਹੰਝੂ ਵਹਾਉਂਦਿਆਂ ਇਹ ਵੀ ਦਾਅਵਾ ਕੀਤਾ ਕਿ ਲਖਨਊ 'ਚ ਕੌਮੀ ਕੈਂਪ ਦੌਰਾਨ ਕਈ ਕੋਚਾਂ ਨੇ ਮਹਿਲਾ ਪਹਿਲਵਾਨਾਂ ਨਾਲ ਛੇੜਖਾਨੀ ਕੀਤੀ ਸੀ। ਉਂਝ ਵਿਨੇਸ਼ ਨੇ ਸਪਸ਼ਟ ਕੀਤਾ ਹੈ ਕਿ ਉਸ ਨਾਲ ਕਦੇ ਧੱਕਾ ਨਹੀਂ ਹੋਇਆ ਹੈ, ਪਰ ਦਾਅਵਾ ਕੀਤਾ ਹੈ ਕਿ ਇੱਕ ਪੀੜਤਾ ਜੰਤਰ ਮੰਤਰ ਤੇ ਦਿੱਤੇ ਧਰਨੇ ਵਿੱਚ ਮੌਜੂਦ ਹੈ। ਵਿਨੇਸ਼ ਨੇ ਦਾਅਵਾ ਕੀਤਾ ਕਿ ਉਸ ਨੂੰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੀ ਸ਼ਹਿ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ, ਕਿਉਂਕਿ ਉਸਨੇ ਟੋਕੀਓ ਖੇਡਾਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤੀ ਕੁਸ਼ਤੀ ਦੇ ਕਈ ਮੁੱਦਿਆਂ ਵੱਲ ਧਿਆਨ ਦਿਵਾਇਆ ਸੀ। ਜੰਤਰ ਮੰਤਰ ਤੇ 4 ਘੰਟੇ ਤੱਕ ਧਰਨਾ ਦੇਣ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਨੇਸ਼ ਨੇ ਕਿਹਾ ਕਿ ਮੈਂ 10 ਤੋਂ 20 ਮਹਿਲਾ ਪਹਿਲਵਾਨਾਂ ਨੂੰ ਜਾਣਦੀ ਹਾਂ ਜਿਨ੍ਹਾਂ ਮੈਨੂੰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਹੱਥੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਨ ਬਾਰੇ ਦੱਸਿਆ ਹੈ। ਜੇਕਰ ਸਾਨੂੰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਅਸੀਂ ਪੀੜਤਾਂ ਦੇ ਨਾਵਾਂ ਦਾ ਖੁਲਾਸਾ ਕਰ ਸਕਦੇ ਹਾਂ। ਟੋਕੀਓ ਓਲੰਪਿਕਸ ਦੇ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਫੈਡਰੇਸ਼ਨ ਮਨਮਰਜ਼ੀ ਨਾਲ ਚਲਾਈ ਜਾ ਰਹੀ ਹੈ ਅਤੇ ਉਹ ਉਦੋਂ ਤੱਕ ਕਿਸੇ ਵੀ ਕੌਮਾਂਤਰੀ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਣਗੇ ਜਦੋਂ ਤੱਕ ਕੁਸ਼ਤੀ ਫੈਡरेशन ਦਾ तानाशाह प्रधान हटा नहीं दिता जाता है। जो कोचेज उनके जो फेवरेट कोचेज होते हैं वो उनको ना तो ट्रेनिंग करवाना आता है, जो हमारे चीफ कोच भी बना रखे हैं उनका क्वालिफिकेशन देखिए, उन्होंने कभी जिंदगी में रेसलिंग भी की हो तो वो क्या पूरे साल सेम हमने बताया वो ट्रेनिंग करवाते रहते हैं। अभी कॉम्पिटिशन है, मुझे दूसरा ट्रेनिंग करना है, मैंने ही बोल दिया कि सर ये ट्रेनिंग से तो काम नहीं चलेगा, मेरे को कुछ दूसरा ट्रेनिंग करना है क्योंकि मेरी बॉडी उस चीज को रिक्वायर करी है, तो मैं इनडिसिप्लिन हूँ। किसी एथलीट को इंजरी हो रखा है, उसने बोल दिया कि सर मैं आज मैट पे ट्रेनिंग नहीं करूंगी क्योंकि मेरे को इंजरी है, मेरे को बड़ी इंजरी करवा के ऑपरेशन नहीं करवाना, तो वो इनडिसिप्लिन है। जो एक लड़की है अभी कॉमनवेल्थ गेम्स में गई थी, उसका जाने से पहले 1 महीने पहले तक इतना उसको मेंटली टॉर्चर किया चीफ कोच ने कि आपका वेट देखूंगा मैं जाने से पहले। वो कौन है वेट देखने वाले? और मुझे याद आ रहा विनीश वहाँ पर भी कुछ हुआ था क्योंकि वो लड़की को जबरदस्ती पुश किया गया, 10 दिन पहले कंपटीशन से उसका वेट देखा गया है, वो लड़की का ब्रॉन्ज मेडल वहाँ पे आया है। उस लड़की की गलती कहाँ है? वो जूनियर की है, वो बोल नहीं सकती, क्या उस कोच पे कोई एक्शन हुआ? विनेश फोगाट को मैंने जब कुश्ती हार गई थी तो इसलिए जाकर के मिला था और उससे मैंने कहा था कि चलो परेशान होने की कोई बात नहीं, नसीब में नहीं है। इसी विनेश फोगाट को जब वहाँ उस ओलंपिक में वहाँ जिसमें इसका चोट लगी थी रियो ओलंपिक में, ये रो रही थी और इससे ज्यादा मैं रो रहा था। दुर्भाग्य है मेरा जो ये सारे आरोप लगाए गए हैं। हम चाहते हैं कि अच्छा हो कि वो लिख करके दे दें, तो कुछ जवाब हम दे सकते हैं, कुछ चीज़ों की जवाब हम दे सकते हैं और कुछ चीज़ों की जांच हो जाएगी, CBI जांच हो जाए, LIU जांच हो जाए, पुलिस की जांच हो जाए,